ਇਸ ਤੋਂ ਲੰਘਣ ਤੋਂ ਬੈਨ ਕਰਨ ਜਾ ਰਿਹਾ, ਬੰਦ ਕਰਨ ਜਾ ਰਿਹਾ ਹੈਗਾ। 24 ਘੰਟਿਆਂ ਦੇ ਵਿੱਚ ਐਸੋਸੀਏਟਡ ਪ੍ਰੈਸ ਰਿਪੋਰਟ ਕਰ ਰਹੀ ਆ। ਇਹ ਉਸ ਟਾਈਮ ਦੇ ਉੱਤੇ ਹੋਇਆ ਆ, ਉਸ ਟਾਈਮ ਦੇ ਉੱਤੇ ਅਨਾਊਂਸ ਕਰਨ ਜਾ ਰਿਹਾ ਆ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ, ਜਿਸ ਟਾਈਮ ਦੇ ਉੱਤੇ ਯੂਰਪ ਤੇ ਕੈਨੇਡਾ ਉਹਨਾਂ ਨੇ ਆਲਰੇਡੀ ਰਸ਼ੀਅਨ 에ਅਰਲਾਈਨਸ ਨੂੰ ਉਹਨਾਂ ਦੀ 에ਅਰ ਸਪੇਸ ਤੋਂ ਲੰਘਣ ਤੋਂ ਬੰਦ ਕਰ ਦਿੱਤਾ ਹੈਗਾ। ਜੀ ਬਿਲਕੁਲ, ਹੁਣ ਤੋਂ ਕੁਝ ਸਮੇਂ ਬਾਅਦ ਸਟੇਟ ਆਫ ਦਾ ਯੂਨੀਅਨ ਐਡਰੈਸ ਜਿਹੜਾ ਉਹਨਾਂ ਨੇ ਕਰਨਾ ਆ 5 ਵਜੇ ਕਹਿੰਦੇ ਆ ਵੀ ਸ਼ੁਰੂ ਹੋਣਾ ਸੀ, ਪਰ ਜਦੋਂ ਹੁਣ ਆਪਾਂ ਇਸ ਟਾਈਮ ਕਰ ਰਹੇ ਹਾਂ ਤਾਂ ਅਜੇ ਸ਼ੁਰੂ ਨਹੀਂ ਸੀ ਹੋਇਆ। ਮੇ ਵੀ ਸਾਡੇ ਖਬਰਾਂ ਕਰਦੇ ਕਰਦੇ ਉਹ ਭਾਸ਼ਣ ਦੇਣਾ ਆਪਣਾ ਜਿਹੜਾ ਉਹ ਸ਼ੁਰੂ ਕਰ ਸਕਦੇ ਹੈਗੇ ਆ। ਸੋ ਇੱਕ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਤੁਸੀਂ ਦੱਸ ਰਹੇ ਸੀ ਵੀ 40 ਮੀਲ ਲੰਬਾ ਆ ਰਿਹਾ ਆ ਕਨਵੋਏ, ਉਹਦੇ ਵਿੱਚ ਕਹਿੰਦੇ ਮੁਸ਼ਕਿਲਾਂ ਉਹਨਾਂ ਨੂੰ ਦਿੱਕਤ ਜਿਹੜੀ ਉਹ ਸਾਹਮਣਾ ਕਰਨਾ ਪੈ ਰਿਹਾ ਆ। ਫੂਡ ਦੀ ਤੇ ਫਿਊਲ ਦੀ ਸ਼ਾਰਟੇਜ ਜਿਹੜੀ ਆ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਆ ਰੂਸ ਨੂੰ। ਇਹ ਹੁਣ ਦੇਖੋ ਕੀ ਹੁੰਦਾ। CNN ਦੇ ਨਾਲ ਅੱਜ ਇੱਕ ਇੰਟਰਵਿਊ ਵੀ ਕੀਤੀ ਆ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ। ਉਹਨਾਂ ਨੇ US ਦੇ ਜਿਹੜੇ ਰਾਸ਼ਟਰਪਤੀ ਜੋ ਬਾਈਡਨ ਆ ਉਹਨਾਂ ਨੂੰ ਆਪਣਾ ਇੱਕ ਸਟਰੋਂਗ ਮੈਸੇਜ ਦੇਣ ਦੇ ਲਈ ਜਿਹੜੀ ਉਹ ਕੋਸ਼ਿਸ਼ ਕਿਹਾ ਆ ਵੀ ਤੁਸੀਂ ਸਟਰੋਂਗ ਮੈਸੇਜ ਦਿਓ ਰਸ਼ੀਆ ਦੀ ਇਨਵੇਜਨ ਨੂੰ ਜਿਹੜਾ ਉਹ ਲੈ ਕੇ। ਸੋ ਹੁਣ ਦੇਖੋ ਅੱਜ ਜਿਹੜਾ ਇਸ ਦੇ ਬਾਬਤ ਕੀ ਬੋਲਦੇ ਆ, ਤੇ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਦੇਖਣ ਵਾਲੀ ਗੱਲ ਰਹੂਗੀ। ਬਾਈਡਨ ਹੋਣਾ ਦੇ ਜਿਹੜੇ ਵਿਰੋਧੀ ਧਿਰ ਆ ਰਿਪਬਲਿਕਨਸ ਆ, ਉਹ ਕਿਸ ਤਰੀਕੇ ਦਾ ਉਹਨਾਂ ਨੂੰ ਜਵਾਬ ਜਿਹੜਾ ਉਹ ਦਿੰਦੇ ਆ, ਤਾੜੀਆਂ ਮਾਰਦੇ ਆ, ਬੈਠੇ ਰਹਿੰਦੇ ਆ, ਕੀ ਜਿਹੜਾ ਉਹ ਹੋਊਗਾ, ਕੀ ਯੂਨਿਟੀ ਜਿਹੜੀ ਉਹ ਦਿਖਾਉਣਗੇ ਨਹੀਂ ਦਿਖਾਉਣਗੇ, ਇਹ ਜਿਹੜੀ ਆ ਇੱਕ ਦੇਖਣ ਵਾਲੀ ਗੱਲ ਰਹੂਗੀ। ਬਾਕੀ ਪ੍ਰੈਜ਼ੀਡੈਂਟ ਬਾਈਡਨ ਦੇ ਲਈ ਕਾਫੀ ਚਿੰਤਾਜਨਕ ਪੂਰਾ ਸਾਲ ਕਹਿ ਸਕਦੇ ਹਾਂ ਵੀ ਉਹ ਰਿਹਾ ਹੈਗਾ ਆ। ਕਿੱਦਾਂ ਦਾ ਇਹਨਾਂ ਦੀ ਕਾਰਜਕਾਰੀ ਆ, ਕੀ ਜਿਹੜਾ ਸੰਦੇਸ਼ ਦੇਣਾ ਚਾਹੁਣਗੇ, ਉਹ ਵੇਖਣ ਵਾਲੀ ਗੱਲ ਰਹੂਗੀ। ਲੋਕਾਂ ਨੂੰ ਇਨਫਲੇਸ਼ਨ ਦੇ ਕਰਕੇ ਵੱਧ ਰਹੀਆਂ ਜਿਹੜੀਆਂ ਕੀਮਤਾਂ ਦੇ ਕਰਕੇ ਕਾਫੀ ਸੇਕ ਜਿਹੜਾ ਆ ਉਹ ਲੱਗ ਰਿਹਾ ਆ, ਤੇ ਉਹ ਲੋਕਾਂ ਦਾ ਸੇਕ ਪ੍ਰੈਜ਼ੀਡੈਂਟ ਤੱਕ ਵੀ ਜਿਹੜਾ ਉਹ ਪਹੁੰਚ ਰਿਹਾ ਆ। ਉਧਰ ਜਿਹੜੇ ਗਲੋਬਲ ਹੈਕਿੰਗ ਗਰੁੱਪ ਅਨੋਨਿਮਸ ਆ, ਉਹਨਾਂ ਨੇ ਜਿਹੜਾ ਸਾਈਬਰ ਵਾਰ ਕਹਿੰਦੇ ਆ ਰੂਸ ਦੇ ਖਿਲਾਫ ਸ਼ੁਰੂ ਕਰ ਦਿੱਤੀ ਆ। ਅਨੋਨਿਮਸ ਵਾਲਿਆਂ ਨੇ ਬਹੁਤ ਸਾਰੇ ਉਹਨਾਂ ਦੇ ਰੂਸੀ ਫੌਜੀਆਂ ਦੇ ਜਿਹੜੇ ਅਹਿਮ ਜਰਨੈਲ ਹੈਗੇ ਆ, ਉਹਨਾਂ ਦੀਆਂ ਜਿਹੜੀਆਂ ਇਨਫੋਰਮੇਸ਼ਨਸ ਆ ਉਸ ਦੇ ਬਾਰੇ ਜਿਹੜੀਆਂ ਜਾਣਕਾਰੀਆਂ ਜਨਤਕ ਕਰ ਦਿੱਤੀਆਂ। ਉੱਥੇ ਤੱਕ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੀ ਇੱਕ ਵੱਡੀ ਰੂਸੀ ਆਇਲ ਜਾਇੰਟ ਗੈਜ਼ਪ੍ਰੋਮ ਹੈਗਾ ਆ, ਸਟੇਟ ਕੰਟਰੋਲਡ ਨਿਊਜ਼ ਏਜੰਸੀ RT ਆ, ਤੇ ਹੋਰ ਜਿਹੜੇ ਰਸ਼ੀਆ ਤੇ ਬੈਲਾਰੂਸ ਤੇ ਗਵਰਨਮੈਂਟ ਏਜੰਸੀਜ਼ ਆ, ਉਹਨਾਂ ਨੇ ਉਹਨਾਂ ਦੀਆਂ ਕਈ ਵੈਬਸਾਈਟਸ ਆ ਉਹ ਵੀ ਬੰਦ ਕਰ ਦਿੱਤੀਆਂ ਸੀਗੀਆਂ। ਸੋ ਆਨਲਾਈਨ ਹੈਕਰਸ ਵੀ ਇਸ ਮੌਕੇ ਇਸ ਦੇ ਦੁਆਲੇ ਉਹ ਹੋਏ ਪਏ ਆ। ਉਧਰ ਯੂਰਪ ਦੇ ਦੁਆਰਾ ਯੂਕਰੇਨ ਨੂੰ ਜਿਹੜੇ ਆ ਜਹਾਜ਼, ਫਾਈਟਰ ਜਹਾਜ਼ ਜਿਹੜੇ ਆ ਉਹ ਦੇਣ ਬਾਰੇ ਸੋਚਿਆ ਜਾ ਰਿਹਾ ਹੈਗਾ ਆ। ਸੋ ਐਂਟੀ ਏਅਰ ਰਾਕਟਸ, ਆਰਟਿਲਰੀ, ਮੈਡੀਕਲ ਸਪਲਾਈਜ਼, ਐਂਟੀ ਆਰਮਰ ਰਾਕਟਸ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਹਰਜੋਤ ਸਿੰਘ ਜੀ ਯੂਕਰੇਨ ਨੂੰ ਘੱਲੀਆਂ ਜਾ ਸਕਦੀਆਂ ਆ। ਆਪਣੇ ਗੁਆਂਢੀ ਮੁਲਕ ਕੈਨੇਡਾ ਨੇ ਵੀ ਕਿਹਾ ਆ ਵੀ ਅਸੀਂ ਵੀ ਉਹਨਾਂ ਨੂੰ ਅਸਲਾ ਜਿਹੜਾ ਆ ਉਹ ਘੱਲਾਂਗੇ। ਜਰਮਨੀ ਨੇ ਵੀ ਆਲਰੇਡੀ ਐਲਾਨ ਕੀਤਾ ਵੀ ਉਹ ਵੀ ਇਸ ਜੰਗ ਦੇ ਵਿੱਚ ਉਹਨਾਂ ਦੀ ਮਦਦ ਲਈ ਦੇਣਗੇ। ਯੂਰਪੀਅਨ ਸੰਘ ਨੇ ਮਤਾ ਪਾਸ ਕੀਤਾ ਆ ਵੀ ਯੂਕਰੇਨ ਨੂੰ ਮੈਂਬਰ ਬਣਾਉਣ ਦੀ ਕਾਰਵਾਈ ਜਿਹੜੀ ਆ ਉਹ ਆਰੰਭੀ ਜਾਵੇ। ਸੋ ਉਸ ਨੂੰ ਉਹਨਾਂ ਨੇ ਪਾਸ ਕਰ ਦਿੱਤਾ ਆ। ਅਜੇ ਇਹ ਨਹੀਂ ਆ ਵੀ ਯੂਰਪੀਅਨ ਸੰਘ ਦਾ ਮੈਂਬਰ ਜਿਹੜਾ ਉਹ ਬਣ ਗਿਆ ਹੈਗਾ ਆ, ਪਰ ਸਮਾਂ ਜਿਹੜਾ ਇਸ ਨੂੰ ਲੱਗੂਗਾ। ਕਿੱਦਾਂ ਦੀ ਜਿਹੜੀ ਚੀਜ਼ ਜਿਹੜੀ ਉਹ ਬਣੂਗੀ, ਇਹ ਦੇਖਣ ਵਾਲੀ ਗੱਲ ਆ। ਆਪਣੀ ਜਿਹੜੀ ਹਰਜੋਤ ਸਿੰਘ ਜੀ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਆ, ਉਹਨਾਂ ਨੇ ਜਦੋਂ CNN ਨਾਲ ਗੱਲ ਕਰ ਰਹੇ ਸੀ ਉਸ ਦੇ ਵਿੱਚ ਉਹ ਕਹਿ ਰਹੇ ਸੀਗੇ ਵੀ ਉੱਥੋਂ ਜਿਹੜੇ ਨੌਜਵਾਨ ਆ ਰੂਸ ਤੋਂ ਜਿਹੜੇ ਉਹ ਘੱਲ ਰਿਹਾ ਆ ਪੁਤਿਨ ਮਰਵਾਉਣ ਦੇ ਲਈ, ਵੀ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਇਹ ਕਿੱਥੇ ਆ ਰਹੇ ਆ, ਕਿਵੇਂ ਆ, ਬਸ ਉਹਦੇ ਆਰਡਰ ਦੇ ਉੱਤੇ ਕਹਿੰਦੇ ਇੱਕ ਹਿਸਾਬ ਦੇ ਨਾਲ ਆ ਰਹੇ ਆ ਤੇ ਉਹ ਮਰਨ ਦੇ ਲਈ ਇੱਥੇ ਆ ਰਹੇ ਹੈਗੇ ਆ। ਸੋ ਹੁਣ ਰੂਸ ਨੇ ਆਲਰੇਡੀ ਲੋਕਾਂ ਦੇ ਉੱਤੇ, ਸਿਵਿਲੀਅਨਸ ਦੇ ਉੱਤੇ ਵੀ ਹਮਲਾ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ। ਸਵੇਰੇ ਆਪਾਂ ਦੱਸਿਆ ਸੀ ਵੀ ਕਿਸ ਤਰੀਕੇ ਦੇ ਨਾਲ ਫਰੀਡਮ ਸੈਂਟਰ ਦੇ ਵਿੱਚ ਖਾਵਰੀਵ ਜਿਹੜਾ ਇਲਾਕਾ ਹੈਗਾ ਆ, ਦੂਜਾ ਸਭ ਤੋਂ ਵੱਡਾ ਸ਼ਹਿਰ, ਉੱਥੇ ਮਿਜ਼ਾਈਲ ਦੇ ਨਾਲ ਹਮਲਾ ਕੀਤਾ। ਫਿਰ ਇੱਕ TV ਤੇ ਰੇਡੀਓ ਟਾਵਰ ਆ ਉਸ ਦੇ ਉੱਤੇ ਵੀ ਜਿਹੜਾ ਉਹ ਹਮਲਾ ਕੀਤਾ ਸੀ, ਜਿਸ ਦੇ ਵਿੱਚ ਕਈ ਸਿਵਿਲੀਅਨ ਮਾਰੇ ਗਏ ਆ। ਇੱਕ ਨਵੀਨ ਨਾਂ ਦਾ ਭਾਰਤੀ ਮੂਲ ਦਾ ਜਿਹੜਾ ਵਿਦਿਆਰਥੀ ਆ, ਉਸ ਦੀ ਵੀ ਉੱਥੇ ਮੌਤ ਹੋਈ ਸੀ। ਜੀ ਬਿਲਕੁਲ, ਜਿਸ ਤਰ੍ਹਾਂ ਦੱਸਿਆ ਪ੍ਰੈਜ਼ੀਡੈਂਟ ਜੋ ਬਾਈਡਨ ਅਨਾਊਂਸ ਕਰਨ ਜਾ ਰਹੇ ਆ
ਰਸ਼ੀਅਨਸ 에ਅਰਕ੍ਰਾਫਟ ਯੂਐਸ ਦੀ 에ਅਰ ਸਪੇਸ ਵਿੱਚ ਐਂਟਰ ਨਹੀਂ ਹੋ ਸਕਣਗੇ। ਇਸ ਤੋਂ ਪਹਿਲਾਂ ਕੈਨੇਡਾ ਤੇ ਯੂਰਪੀਅਨ ਯੂਨੀਅਨ ਨੇ ਆਲਰੇਡੀ ਅਨਾਉਂਸ ਕਰ ਦਿੱਤਾ ਆ। ਤੇ ਇਹਦੇ ਬਾਰੇ ਪ੍ਰੈਜ਼ੀਡੈਂਟ ਬਾਈਡਨ ਇਹ ਵੀ ਅਨਾਉਂਸ ਕਰਨਗੇ ਵੀ ਜਿਹੜੀ ਇਹ ਜੰਗ ਰਸ਼ੀਆ ਨੇ ਸ਼ੁਰੂ ਕੀਤੀ ਹੈ ਪ੍ਰੀ ਮੈਡੀਟੇਟਡ ਤੇ ਅਨਪ੍ਰੋਵੋਕਡ ਹੈਗੀ ਆ, ਸੋ ਇਸ ਨੂੰ ਬਖਸ਼ਿਆ ਨਹੀਂ ਜਾ ਸਕਦਾ। ਕੈਨੇਡਾ ਨੇ ਵੀ $100 ਮਿਲੀਅਨ ਦੀ ਹੈਲਪ ਦੇਣ ਦੀ ਗੱਲ ਕੀਤੀ ਹੈਗੀ ਆ ਯੂਕਰੇਨ ਨੂੰ। USA ਵੀ ਪੂਰੀ ਤਰ੍ਹਾਂ ਜਿੱਦਾਂ ਸਪੋਰਟ ਕਰ ਸਕਦਾ ਹੈਗਾ ਉਹ ਕਰ ਰਿਹਾ ਆ। ਬਾਕੀ ਹੁਣ ਤੋਂ ਕੁਝ ਸਮੇਂ ਬਾਅਦ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਜਦੋਂ ਸਟੇਟ ਆਫ ਦਾ ਯੂਨੀਅਨ ਐਡਰੈਸ ਕਰਨਾ ਆ ਉਹਦੇ ਵਿੱਚ ਡਿਟੇਲ 'ਚ ਦੱਸਣਗੇ, ਕਿਉਂਕਿ ਉਹਨਾਂ ਦਾ ਇਹ ਪਹਿਲਾ ਫੁੱਲ ਫਲੈਜ ਸਟੇਟ ਆਫ ਯੂਨੀਅਨ ਐਡਰੈਸ ਹੋਣਾ ਹੈਗਾ ਆ। ਰਸ਼ੀਆ ਜਿਹੜਾ ਆ ਸਿਵਲੀਅਨਸ ਨੂੰ ਟਾਰਗੇਟ ਕਰ ਰਿਹਾ। 20,000 ਲੋਕ ਯੂਕਰੇਨ ਦੇ ਵਿੱਚ ਆਲਰੇਡੀ ਵਾਪਸ ਚਲੇ ਗਏ, ਜਿਹੜੇ ਯੂਕਰੇਨੀਅਨ ਬਾਹਰਲੇ ਮੁਲਕਾਂ 'ਚ ਰਹਿੰਦੇ ਸੀ, ਕੈਨੇਡਾ ਤੋਂ, ਅਮਰੀਕਾ ਤੋਂ। ਉਹ ਕਹਿੰਦੇ ਵੀ ਅਸੀਂ ਆਪਣੇ ਮੁਲਕ ਦੇ ਲਈ ਜਿਹੜਾ ਲੜਨਾ ਹੈਗਾ ਆ। ਤੇ ਈਵਨ ਜ਼ੈਲੈਂਸਕੀ ਨੇ ਵੀ ਇਹ ਕਿਹਾ ਵੀ ਜਿਹੜੇ ਚੂਹੇ ਟਾਈਪ ਲੋਕ ਆ ਉਹੀ ਉੱਥੋਂ ਭੱਜ ਰਹੇ ਹੈਗੇ ਆ। ਤੇ ਹਾਊਸ ਰਿਪਬਲਿਕਨਸ ਨੇ ਵਾਈਟ ਹਾਊਸ ਨੂੰ ਇਹ ਕਿਹਾ ਵੀ ਹੋਰ ਸਾਨੂੰ ਐਕਸ਼ਨ ਕਰਨਾ ਚਾਹੀਦਾ ਹੈਗਾ, ਯੂਕਰੇਨ ਦੀ ਸਪੋਰਟ ਕਰਨੀ ਚਾਹੀਦੀ ਹੈਗੀ ਆ। ਜ਼ੈਲੈਂਸਕੀ ਦਾ ਮਿਸ਼ਨ ਇਹ ਆ ਵੀ ਪੀਸ ਟੂ ਯੂਕਰੇਨ, ਯੂਕਰੇਨ ਇਨ ਯੂਰਪੀਅਨ ਯੂਨੀਅਨ, ਇਹ ਉਹਨਾਂ ਨੇ ਮੈਸੇਜ ਦਿੱਤਾ ਹੈਗਾ। ਜਿਹੜੇ ਆਪਣੇ ਟਰਾਂਸਪੋਰਟੇਸ਼ਨ ਸੈਕਟਰੀ ਪੀਟ ਬਟੀਜੀਅਸ ਹੈਗੇ ਆ, ਉਹ ਕਹਿੰਦੇ ਵੀ ਮੇਰੀ ਨਾਟੋ ਐਲੀਜ਼ ਦੇ ਨਾਲ ਗੱਲਬਾਤ ਹੋਈ ਆ ਤਾਂ ਕਿ ਰਸ਼ੀਅਨ ਆਇਲ ਨੂੰ ਪੂਰੀ ਤਰ੍ਹਾਂ ਬੈਨ ਕੀਤਾ ਜਾਵੇ। ਸੋ ਜਿਹੜੇ ਨਾਟੋ ਦੇ ਮੁਲਕ ਆ ਉਹ ਵੀ ਰਸ਼ੀਆ ਤੋਂ ਆਇਲ ਨਾ ਖਰੀਦਣ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਆਪਾਂ ਪਹਿਲਾਂ ਵੀ ਖਬਰਾਂ ਕਰਦੇ ਆਏ ਆ ਵੀ 400 ਦੇ ਕਰੀਬ ਚੈਚਨ ਏਰੀਏ ਦੇ ਜਿਹੜੇ ਹਿੱਟ ਸquad ਆ ਉਹ ਜ਼ੈਲੈਂਸਕੀ ਨੇ ਉਹਨਾਂ ਨੂੰ ਐਂਟਰ ਕਰਾਇਆ ਯੂਕਰੇਨ ਦੇ ਵਿੱਚ ਤਾਂ ਕਿ ਉੱਥੇ ਦੇ ਪ੍ਰੈਜ਼ੀਡੈਂਟ ਵਲੋਡੀਮੀਰ ਜ਼ੈਲੈਂਸਕੀ ਨੂੰ ਐਲੀਮੀਨੇਟ ਕੀਤਾ ਜਾ ਸਕੇ, ਉਸ ਨੂੰ ਮਾਰਿਆ ਜਾ ਸਕੇ। ਜੀ, ਬਹੁਤ ਸਾਰੇ ਜਿਹੜੇ ਬਿਜ਼ਨੈਸਿਸ ਆ ਉਹਨਾਂ ਨੇ ਰਸ਼ੀਆ ਦੇ ਵਿੱਚ ਕੰਮ ਕਰਨ ਤੋਂ ਜਿਹੜਾ ਹੁਣ ਇਨਕਾਰ ਆ ਉਹ ਕਰ ਦਿੱਤਾ ਆ। ਐਪਲ ਆ, ਉਹਨਾਂ ਨੇ ਕਿਹਾ ਵੀ ਜਿੰਨੇ ਵੀ ਉਹਨਾਂ ਦੇ ਪ੍ਰੋਡਕਟਸ ਦੀ ਸੇਲ ਆ ਰਸ਼ੀਆ ਦੇ ਵਿੱਚ ਉਸ ਨੂੰ ਉਹ ਹਾਲਟ ਕਰ ਰਹੇ ਆ, ਰੋਕ ਰਹੇ ਹੈਗੇ ਆ। ਰਸ਼ੀਆ ਦੀ ਜਿਹੜੀ ਇਨਵੇਜਨ ਕੀਤੀ ਉਹਨਾਂ ਨੇ ਯੂਕਰੇਨ ਦੀ, ਉਸ ਨੂੰ ਲੈ ਕੇ। ਸ਼ੈਲ ਤੇ BP ਦੇ ਬਾਰੇ ਹਰਜੋਤ ਸਿੰਘ ਜੀ ਆਪਾਂ ਦੱਸਿਆ ਸੀਗਾ ਵੀ ਉਹਨਾਂ ਕੰਪਨੀਆਂ ਨੇ ਡਾਈਵੈਸਟਮੈਂਟ ਕਰਨੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ। ਤੇ ਹੁਣ ਖਬਰ ਇਹ ਆ ਰਹੀ ਆ ਜਿਹੜੀ ਐਕਸਨ ਮੋਬਾਈਲ ਹੈਗੀ ਆ ਕੰਪਨੀ, ਇਹ ਵੀ ਇੱਕ ਐਨਰਜੀ ਖੇਤਰ ਦੀ ਇੱਕ ਵੱਡੀ ਕੰਪਨੀ ਆ। ਉਹਨਾਂ ਨੇ ਵੀ ਜਿਹੜਾ ਇਹ ਕਿਹਾ ਆ ਵੀ ਅਸੀਂ ਆਪਣੇ ਹੱਥ ਜਿਹੜੀਆਂ ਇਨਵੈਸਟਮੈਂਟਸ ਕਰਨੀਆਂ ਸੀਗੀਆਂ ਉੱਥੋਂ ਵਾਪਸ ਲੈ ਰਹੇ ਹੈਗੇ ਆ। ਸੋ ਰੂਸ ਨੂੰ ਆਰਥਿਕ ਤੌਰ ਦੇ ਉੱਤੇ ਕਾਫੀ ਜਿਹੜੀ ਆ ਵੱਡੀ ਮਾਰ ਆ ਉਹ ਇਸ ਟਾਈਮ ਝੱਲਣੀ ਪੈ ਰਹੀ ਆ। ਪਰ ਪੁਤਿਨ ਬਜਿੱਦ ਹੈਗਾ ਆ, ਉਹ ਹਾਲ ਦੀ ਘੜੀ ਆਪਣੇ ਮੁਲਕ ਦੇ ਨੌਜਵਾਨਾਂ ਨੂੰ ਮਰਵਾਉਣ ਦੇ ਲਈ ਤੇ ਦੂਜੇ ਯੂਕਰੇਨ ਦੇ ਮੁਲਕ ਦੇ ਲੋਕਾਂ ਨੂੰ ਜਿਹੜਾ ਹੈ ਉਸਦਾ ਘਾਣ ਕਰਨ ਦੇ ਲਈ ਗਾਂਹ ਤੋਂ ਗਾਂਹ ਅੱਗੇ ਵੱਧਦਾ ਜਾ ਰਿਹਾ ਹੈ। ਯੂਕਰੇਨ ਦੀ ਬੋਰਨ ਇੱਕ ਮੈਂਬਰ ਆਫ US ਕਾਂਗਰਸ ਹੈਗੀ ਆ, ਰਿਪਰੈਜ਼ੈਂਟੇਟਿਵ ਵਿਕਟੋਰੀਆ ਸਪਾਰਟਸ। ਇਹ 2020 ਦੇ ਵਿੱਚ ਹਾਊਸ ਦੇ ਲਈ ਇਲੈਕਟ ਹੋਈ ਸੀ। ਇਹ ਪਹਿਲੀ ਯੂਕਰੇਨੀਅਨ ਬੋਰਨ ਮੈਂਬਰ ਸੀਗੀ ਕਾਂਗਰਸ ਦੀ। ਉਸਨੇ ਕਿਹਾ ਵੀ ਇਹ ਜੰਗ ਨਹੀਂ ਆ, ਇਹ ਜੈਨੋਸਾਈਡ ਆ। ਇਹ ਜਿਹੜਾ ਆ ਉਹ ਪੂਰਾ ਨਸਲ ਘਾਤ ਕੀਤਾ ਜਾ ਰਿਹਾ ਆ ਯੂਕਰੇਨੀ ਲੋਕਾਂ ਦਾ ਰੂਸ ਦੇ ਜਿਹੜੇ ਉਹ ਦੁਆਰਾ। ਸੋ ਉਹਨਾਂ ਨੇ ਵੀ ਗੱਲਬਾਤ ਕਰਦੇ ਹੋਏ ਇੱਦਾਂ ਆਖਿਆ, ਕਹਿੰਦੇ ਵੀ ਇੱਕ ਕ੍ਰੇਜ਼ੀ ਬੰਦੇ ਦੇ ਦੁਆਰਾ ਯੂਕਰੇਨੀਅਨ ਲੋਕਾਂ ਦਾ ਜੈਨੋਸਾਈਡ ਜਿਹੜਾ ਆ ਉਹ ਕੀਤਾ ਜਾ ਰਿਹਾ ਆ। ਬਹੁਤ ਸਾਰੇ ਸਪੋਰਟਸ ਦੇ ਖੇਤਰ ਦੇ ਵਿੱਚ ਰੂਸੀ ਤੇ ਬੈਲਾਰੂਸੀਅਨ ਜਿਹੜੇ ਖਿਡਾਰੀ ਆ ਉਹਨਾਂ ਨੂੰ ਰੋਕਿਆ ਗਿਆ ਆ ਖੇਡਣ ਤੋਂ। ਪਰ ਜਿਹੜੀ FIA ਆ, ਫੈਡਰੇਸ਼ਨ ਇੰਟਰਨੈਸ਼ਨਲ ਆਟੋਮੋਬਾਈਲ ਦੀ, ਉਹਨਾਂ ਨੇ ਕਿਹਾ ਆ ਵੀ ਰੂਸੀ ਤੇ ਬੈਲਾਰੂਸੀਅਨ ਡਰਾਈਵਰ ਰੇਸਾਂ 'ਚ ਭਾਗ ਤਾਂ ਲੈ ਸਕਣਗੇ ਪਰ ਉਹਨਾਂ ਨੂੰ ਇੱਕ ਜਿਹੜਾ ਨਿਊਟਰਲ ਫਲੈਗ ਦੇ ਅੰਡਰ ਜਿਹੜਾ ਉਹ ਖੇਡਣਾ ਪਵੇਗਾ। ਸੋ ਹੁਣ ਦੇਖੋ ਅੱਗੇ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਕੀ ਬਣਦਾ ਹੈਗਾ ਆ।